ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਜਦੋਂ ਕੋਈ ਬੇਰੁਜ਼ਗਾਰ ਬੰਦਾ ਘਰੇ ਫਿਰਦਾ ਹੁੰਦਾ ਤੇ ਘਰ ਦੇ ਵੀ ਕਹਿੰਦੇ ਆ ਉਹਨੂੰ, ਕਹਿੰਦੇ ਕਿ ਭਾਈ ਕੋਈ ਠੇਕੇ ਤੇ ਲੱਗ ਜਾ। ਪਰ ਪਿਛਲੇ ਕਈ ਸਾਲਾਂ ਤੋਂ ਠੇਕੇ ਵਾਲੇ ਮੁਲਾਜ਼ਮਾਂ ਦਾ ਵੀ ਕੋਈ ਐਕਸਪੀਰੀਅੰਸ ਸਰਕਾਰ ਦੇ ਨਾਲ ਕੰਮ ਕਰਨ ਦਾ ਚੰਗਾ ਨਹੀਂ ਰਿਹਾ। ਜਿੰਨੀ ਕੁ ਦਫ਼ਤਰਾਂ 'ਚ ਹਾਜ਼ਰੀ ਲਾਉਣੀ ਪੈਂਦੀ ਹੈ, ਉਨੀ ਕੁ ਹਾਜ਼ਰੀ ਧਰਨੇ ਤੇ ਵੀ ਲਾਉਣੀ ਪੈਂਦੀ ਹੈ, ਕਿਉਂਕਿ ਹੱਕ ਹਕੂਕ ਲੈਣੇ ਪੈਂਦੇ ਆ। ਪਰ ਕੀ ਇਹ ਗੱਲ ਸੱਚ ਹੈ ਸ਼ਰਮਾ ਜੀ ਕਿ ਪੰਜਾਬ ਕੈਬਨਿਟ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਲਿਆ? ਜੇਕਰ ਇਹ ਫੈਸਲਾ ਹੈ ਤਾਂ ਜਿਹੜੇ ਲੋਕ ਸੇਵਾ ਕਰ ਰਹੇ ਨੇ ਸਰਕਾਰੀ ਮਹਿਕਮਿਆਂ ਦੇ ਵਿੱਚ, ਚਲੋ ਹਰ ਤਰ੍ਹਾਂ ਦੇ ਲੋਕ ਨੇ, ਪਰ ਫਿਰ ਵੀ ਸਰਕਾਰਾਂ ਦੇ ਖਿਲਾਫੀ ਫਰਜ਼ ਹੁੰਦੇ ਨੇ ਕਿ ਕੰਟਰੈਕਟ ਜਦੋਂ ਪੂਰਾ ਹੋ ਜਾਂਦਾ ਤਾਂ ਉਹਨੂੰ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਇਹ ਇੱਕ ਰੁਜ਼ਗਾਰ ਦੀ ਚਾਹ ਰੱਖਣ ਵਾਲੇ ਹਰ ਬੰਦੇ ਦੀ ਇੱਕ ਮਨਸ਼ਾ ਹੁੰਦੀ ਹੈ ਕਿ ਮੈਂ ਸਰਕਾਰੀ ਅਦਾਰੇ, ਸਰਕਾਰੀ ਮਹਿਕਮੇ ਦੇ ਵਿੱਚ ਫਿੱਟ ਹੋ ਜਾਵਾਂ। ਪ੍ਰਵੀਨ ਜੀ, ਬਿਲਕੁਲ ਗੱਲ ਦਰੁਸਤ ਹੈ ਕਿ ਕੱਲ ਜੀ ਪੰਜਾਬ ਕੈਬਨਿਟ ਦੀ ਬੈਠਕ ਸੀ। ਜੀ ਉਸ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਹੋਏ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਅਗਵਾਈ 'ਚ ਉਹ ਬੈਠਕ ਹੁੰਦੀ ਹੈ। ਠੀਕ ਹੈ। ਉਸ ਬੈਠਕ ਦੇ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਵੀ ਤਰੀਕਾਂ ਦਾ ਐਲਾਨ ਹੁੰਦਾ ਹੈ ਕਿ 3 ਮਾਰਚ ਨੂੰ ਸ਼ੁਰੂ ਹੋਏਗਾ ਬਜਟ ਸੈਸ਼ਨ, 10 ਤਰੀਕ ਨੂੰ ਬਜਟ ਪੇਸ਼ ਕੀਤਾ ਜਾਏਗਾ। ਜੀ ਸੋ ਉਹਦੀ ਸਾਰੀ ਉਹ ਕਵਾਇਦ ਮਤਲਬ ਕਿ ਫਾਈਨਲ ਰੂਪ ਦੇ ਦਿੱਤਾ ਗਿਆ। ਹੁਣ ਰਾਜਪਾਲ ਤੋਂ ਮਨਜ਼ੂਰੀ ਲੈ ਕੇ ਉਹ ਬਜਟ ਸੈਸ਼ਨ ਸ਼ੁਰੂ ਹੋ ਜਾਣਾ। ਇਸੇ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਜਵੀਜ਼ ਤੇ ਵੀ ਮੋਹਰ ਲਾਈ ਗਈ ਹੈ। ਠੀਕ ਹੈ। ਉਹਦੇ ਵਿੱਚ ਕਿਹਾ ਗਿਆ ਕਿ 10 ਸਾਲ ਤੋਂ ਜਿਹੜੇ ਕਿਸੇ ਵੀ ਤਰ੍ਹਾਂ ਦੇ ਨਾਲ ਸਰਕਾਰ ਨਾਲ ਜੁੜੇ ਨੇ, ਸਰਕਾਰ ਦੇ ਵਿਭਾਗ ਨਾਲ ਜੁੜੇ ਨੇ, ਪਿਛਲੇ 10 ਸਾਲਾਂ ਤੋਂ ਕਿਸੇ ਵੀ ਟਰਮ ਦੇ ਤਹਿਤ ਕੰਮ ਕਰ ਰਹੇ ਨੇ, ਉਹਨਾਂ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ। ਜੀ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਚਾਹੇ ਤਾਂ ਉਹ ਐਡਹੌਕ ਵਾਲੇ ਹੋਣ, ਚਾਹੇ ਉਹ ਡੇਲੀ ਬੇਸ ਵਾਲੇ ਹੋਣ, ਚਾਹੇ ਉਹ ਕੰਟਰੈਕਟ ਵਾਲੇ ਹੋਣ, ਚਾਹੇ ਵਰਕ ਚਾਰजेस ਵਾਲੇ ਹੋਣ, ਚਾਹੇ ਆਰਜੀ ਮੁਲਾਜ਼ਮ ਹੋਣ। ਠੀਕ ਹੈ। ਜੇਕਰ ਉਹਨਾਂ ਦਾ 10 ਸਾਲ ਦਾ ਸਰਕਲ ਹੈਗਾ ਤਦ ਉਹਨਾਂ ਨੂੰ ਪੱਕੇ ਕਰਨ ਦੇ ਇਹ ਫਾਰਮੂਲਿਆਂ ਤਹਿਤ ਵੱਖੋ-ਵੱਖ ਤਜਵੀਜ਼ ਤਹਿਤ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਉਹਨਾਂ ਨੂੰ ਵਿਭਾਗ ਵਾਈਜ਼, ਉਹਨਾਂ ਦੇ ਕੰਟਰੈਕਟ ਵਾਈਜ਼ ਵੱਖਰੇ ਬਣਾਉਣੇ ਪੈਣਗੇ, ਤਾਂ ਕਿ ਜੇਕਰ ਇੱਕ ਮਾਮਲੇ 'ਚ ਕਿਸੇ ਨੇ ਕੋਈ ਚੈਲੰਜ ਕਰਤਾ ਤਾਂ ਬਾਕੀਆਂ ਦਾ ਨਾ ਰੁਕ ਜਾਵੇ। ਸੋ ਇਹ ਲੰਮੇ ਸਮੇਂ ਤੋਂ ਸਬ ਕਮੇਟੀਆਂ ਬਣਾ ਕੇ, ਕਮੇਟੀਆਂ ਬਣਾ ਕੇ ਉਹਦੇ ਲਈ ਸਾਰੀ ਤਿਆਰੀ ਚੱਲ ਰਹੀ। ਸੋ ਉਹਨੂੰ ਮੈਨੂੰ ਲੱਗਦਾ ਹੁਣ ਅਮਲੀ ਰੂਪ ਦੇ ਲਿਆ ਸਰਕਾਰ ਨੇ। ਸੋ ਉਸ ਮਾਮਲੇ 'ਚ ਕਿ ਕੱਲ ਨੂੰ ਕਾਨੂੰਨੀ ਕੋਈ ਪਹਿਲੂ ਆਉਂਦਾ ਤਾਂ ਜਿਹੜੇ ਵਿਭਾਗ ਨੂੰ ਹੋਵੇ ਉਸੇ ਵਿਭਾਗ ਤੱਕ ਅਸਰ ਰਹੇ, ਸਾਰਿਆਂ ਤੇ ਨਾ ਜਾਵੇ। ਇਸ ਲਈ ਹੁਣ ਅੰਦਾਜ਼ਾ ਹੈ ਕਿ 15,000 ਮੁਲਾਜ਼ਮ ਇਸ ਦੇ ਨਾਲ ਰਾਹਤ ਮਹਿਸੂਸ ਕਰੇਗਾ, ਪੱਕੇ ਹੋਣ ਦਾ ਰਾਹ ਖੁੱਲਦਾ ਜੀ। ਸੋ ਇਸ ਲਈ ਇਹ ਸਾਰੇ 14,417 ਮੁਲਾਜ਼ਮ ਦੱਸੇ ਜਾ ਰਹੇ ਨੇ ਪ੍ਰਵੀਨ ਜੀ, ਜਿਹੜੇ ਐਡਹੌਕ ਵਾਲੇ ਨੇ, ਕੰਟਰੈਕਟ ਵਾਲੇ ਨੇ, ਡੇਲੀ ਬੇਸ ਵਾਲੇ ਨੇ, ਵਰਕ ਚਾਰजेस ਵਾਲੇ ਨੇ ਜਾਂ ਆਰਜੀ ਮੁਲਾਜ਼ਮ ਨੇ। ਇਹਨਾਂ 14,417 ਮੁਲਾਜ਼ਮਾਂ ਨੂੰ ਜਿਹੜੇ 10 ਸਾਲਾਂ ਚੋਂ ਇਸ ਸਰਕਲ 'ਚ ਨੇ, ਉਹਨਾਂ ਨੂੰ ਪੱਕੀ ਰਾਹਤ ਮਿਲ ਜਾਣੀ। ਪਰ ਕੈਬਨਿਟ ਦੀ ਫੈਸਲਾ ਹੋ ਗਿਆ ਜੀ ਜੀ। ਅੱਜ ਅਖਬਾਰਾਂ 'ਚ, ਟੀਵੀ ਚੈਨਲਾਂ ਤੇ ਖਬਰ ਨਸਰ ਹੋ ਗਈ, ਆਪਾਂ ਚਰਚਾ ਕਰ ਰਹੇ ਹਾਂ ਜੀ ਜੀ। ਕੱਲ ਨੂੰ ਇਸ਼ਤਿਹਾਰ ਜਾਰੀ ਹੋ ਜਾਣੇ ਆ। ਖਬਰਾਂ ਦੇ ਬਰਾਬਰ ਕੱਲ ਨੂੰ ਇਸ਼ਤਿਹਾਰ ਅਖਬਾਰਾਂ 'ਚ ਫੁੱਲ ਪੇਜ, ਟੀਵੀਆਂ ਤੇ ਪੱਟੀਆਂ ਜੀ। ਫਿਰ ਮੁੰਬਈ ਦੇ 에ਅਰਪੋਰਟ ਤੱਕ ਦੇ ਉੱਥੇ ਬੋਰਡ ਲੱਗ ਜਾਣੇ ਆ, ਹੈਨਾ। ਦਿੱਲੀ 'ਚ ਬੋਰਡ ਲੱਗ ਜਾਣੇ ਆ, ਹੋਰ ਸੂਬਿਆਂ 'ਚ ਅਖਬਾਰਾਂ 'ਚ ਇਸ਼ਤਿਹਾਰ ਚਲਾ ਜਾਣਾ। ਬਸ ਮੇਰੀ ਫਿਕਰਮੰਦੀ ਇੰਨੀ ਕਾ ਪ੍ਰਵੀਨ ਜੀ ਕਿ ਸਰਕਾਰ ਨੂੰ ਜਿਹੜੀ ਭੁੱਲਣ ਦੀ ਬਿਮਾਰੀ ਆ, ਠੀਕ ਹੈ, ਕਿਤੇ ਆਪਣਾ ਹੀ ਫੈਸਲਾ ਕਰਕੇ ਨਾ ਭੁੱਲ ਜਾਵੇ। ਕਿਉਂਕਿ ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ, ਉਹ ਭੁੱਲ ਗਏ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਸੀ, ਉਹ ਭੁੱਲ ਗਏ ਨੋਟੀਫਿਕੇਸ਼ਨ ਜਾਰੀ ਕਰਨਾ ਜੀ। ਹੋਰ ਛੱਡੋ, ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਤੇ ਇਹਨਾਂ ਨੇ, ਠੀਕ ਹੈ, ਕਿ ਆਹ ਭਾਈ ਤੁਸੀਂ, ਤੁਹਾਡੀ ਨੌਕਰੀ ਪੱਕੀ ਹੋ ਗਈ। ਤੇ ਉਹਨਾਂ ਨੇ ਜਿੱਥੇ ਕੰਮ ਕਰਦੇ ਸੀ ਉੱਥੇ ਕੰਮ ਛੱਡਤੇ, ਤੇ ਉਹਨਾਂ ਨੂੰ ਅਲਾਟ ਹੀ ਨਹੀਂ ਹੋਏ ਹਾਲ ਤੱਕ ਸਟੇਸ਼ਨ ਕੇ ਜਾਣਾ ਕਿੱਥੇ ਹੈ ਜੀ। ਅੱਛਾ, ਜਦੋਂ ਕਿ 2 ਹਫ਼ਤਿਆਂ 'ਚ ਅਲਾਟਮੈਂਟ ਹੋਣੀ ਹੁੰਦੀ ਹੈ, ਉਹ ਮਹੀਨਾ ਹੋ ਚੱਲਿਆ। ਸੋ ਸਰਕਾਰ ਏਦਾਂ ਭੁੱਲ ਜਾਂਦੀ ਆ। ਸੋ ਇਸ ਲਈ ਹੁਣ ਇੱਥੇ ਵੀ 14,417 ਮੁਲਾਜ਼ਮਾਂ ਦਾ ਐਲਾਨ ਇਸ਼ਤਿਹਾਰਾਂ 'ਚ ਨਾ ਰਹਿ ਜਾਵੇ, ਕਿਤੇ ਅਖਬਾਰੀ ਨਾ ਰਹਿ ਜਾਵੇ, ਕਿਤੇ ਕਾਗਜ਼ਾਂ 'ਚ ਨਾ ਰਹਿ ਜਾਵੇ। ਉਹਨਾਂ ਲਈ ਕਦੋਂ ਤੋਂ ਇਹ ਸਹੀ ਮਹੀਨੇ 'ਚ ਲੱਗੂਗਾ, ਉਹਦਾ ਨੋਟੀਫਿਕੇਸ਼ਨ ਜਾਰੀ ਕਰਨਾ ਤੇ ਉਸ ਨੂੰ ਵਿਭਾਗੀ ਤੌਰ ਤੇ ਅਮਲੀਜਾਮਾ ਪਹਿਨਾਉਣਾ, ਉਹ ਵੀ ਯਾਦ ਰੱਖਣ, ਨਹੀਂ ਦਵਾਈ ਵਧਾ ਲੈਣ ਜੇਕਰ ਭੁੱਲਣ ਵਾਲੀ ਬਿਮਾਰੀ ਜ਼ਿਆਦਾ ਵੱਧਦੀ ਹੈ ਸਰਕਾਰ। ਜੀ ਜੀ ਜੀ।